ਤੁਸੀਂ ਵੀ ਬੋਲੋ ਪਰ ਇੰਜ ਦਾ ਨਾ ਬੋਲੋ ਕਿ ਜਿਹੜਾ ਤੁਹਾਡੇ ਬੋਲਣ ਤੋਂ ਤੁਹਾਡਾ ਦੁਸ਼ਮਣ ਫਾਇਦਾ ਚੁੱਕੇ। ਹੁਣ ਕਈ ਮੇਰੇ ਭਰਾ ਇਸੇ ਤਰ੍ਹਾਂ ਦੇ ਪਾਕਿਸਤਾਨੀ ਨੇ, ਪਾਕਿਸਤਾਨ ਨਾਲ ਪਿਆਰ ਵੀ ਕਰਦੇ ਲੇਕਿਨ ਉਹਨਾਂ ਨੂੰ ਬੋਲਣਾ ਨਹੀਂ ਆਉਣ ਡਿਆ। ਮੋਬਾਈਲ ਤੁਹਾਡੇ ਕੋਲ ਹੈ, ਤੁਸੀਂ ਇੱਥੇ ਬੋਲ ਵੀ ਸਕਦੇ ਜੇ, ਲਿਖ ਵੀ ਸਕਦੇ ਜੇ, ਕਿਸੇ ਦੀ ਵੀਡੀਓ ਥੱਲੇ ਕਮੈਂਟਸ ਵੀ ਕਰ ਸਕਦੇ ਜੇ, ਕਿਸੇ ਦੀ ਚੰਗੀ ਵੀਡੀਓ ਸ਼ੇਅਰ ਵੀ ਕਰ ਸਕਦੇ ਜੇ। ਪਰ ਉਸ ਤਰ੍ਹਾਂ ਦੀ ਵੀਡੀਓ ਕਦੇ ਵੀ ਸ਼ੇਅਰ ਨਾ ਕਰੋ ਜਿਹਦੇ ਨਾਲ ਤੁਹਾਡੀ ਕੌਮ ਦਾ ਮੁਰਾਲ ਥੱਲੇ ਜਾਵੇ, ਤੁਹਾਡੀ ਫੌਜ ਦਾ ਮੁਰਾਲ ਥੱਲੇ ਜਾਵੇ। ਕਿਉਂਕਿ ਜਿਸ ਤਰ੍ਹਾਂ ਬੋਜ਼ਦਿਲੀ ਦੇ ਨਾਲ ਉਹਨਾਂ ਰਾਤ ਦੇ ਵਿੱਚ ਹਮਲੇ ਕੀਤੇ, ਅਸਾਂ ਐਕਸੈਪਟ ਵੀ ਕੀਤੇ ਵੀ ਵਾਕਈ ਸਾਡੇ ਮੁਲਕ 'ਚ ਉਹਨਾਂ ਨੇ ਇੰਨੇ ਹਮਲੇ ਕੀਤੇ ਨੇ। ਉਸੇ ਰਾਤ ਹੀ 5 ਤੋਂ ਜ਼ਿਆਦਾ ਤਿਆਰੇ ਉਹਨਾਂ ਦੇ ਸਾਡੀ ਫੌਜ ਨੇ ਸੁੱਟੇ। ਉਹਨਾਂ ਦਾ ਇੱਕ ਪੂਰਾ ਬ੍ਰਿਗੇਡ ਹੈੱਡਕੁਆਟਰ ਡਾਤਾ, ਉਹਨਾਂ ਦੀਆਂ ਕਈ ਫੌਜੀ ਕਲੋਨੀਆਂ 'ਤੇ ਹਮਲਾ ਕੀਤਾ, ਲੇਕਿਨ ਆਮ ਸ਼ਹਿਰੀਆਂ 'ਤੇ ਕੋਈ ਵੀ ਹਮਲਾ ਨਹੀਂ ਕੀਤਾ। ਪਰ ਉਹ ਆਪਣਾ ਐਕਸੈਪਟ ਨਹੀਂ ਕਰਦੇ ਪਏ, ਉਹ ਮੰਨਦੇ ਨਹੀਂ ਪਏ। ਕਿਉਂਕਿ ਹੁਣ ਇਸ ਤੋਂ ਸਾਨੂੰ ਪਤਾ ਲੱਗਦਾ ਕਿ ਉਹਨਾਂ 'ਤੇ ਹਮਲਾ ਜ਼ਰੂਰ ਹੋਇਆ, ਕਿਉਂਕਿ ਦੂਸਰੇ ਦਿਨ ਉਹਨਾਂ ਨੇ ਡਰੋਨ ਘੱਲੇ ਨੇ। ਅਗਰ ਉਹਨਾਂ ਦੇ ਵਿੱਚ ਹਮਲਾ ਸਾਡੇ ਮੁਲਕ ਨੇ ਨਾ ਕੀਤਾ ਹੁੰਦਾ, ਉਹਨਾਂ ਨੂੰ ਮੂੰਹ ਤੋੜ ਜਵਾਬ ਨਾ ਦਿੱਤਾ ਹੁੰਦਾ, ਤੇ ਉਹਨਾਂ ਨੇ ਆਪ ਆਉਣਾ ਸੀ, ਆਪਣੇ ਜਹਾਜ਼ ਘੱਲਣੇ ਸਨ, ਡਰੋਨ ਨੇ ਸਨ ਘੱਲਣੇ। ਡਰੋਨ ਜਿਹੜੇ ਉਹਨਾਂ ਦੇ ਨਾ ਡੱਕਣ ਦੀ ਵਜ੍ਹਾ ਹੈ ਕਿ ਬਾਰਡਰ 'ਤੇ ਤਾਂ ਨਹੀਂ ਡੱਕੇ ਕਿ ਸਾਡਾ ਉਹਨਾਂ ਨੂੰ 에ਅਰ ਡਿਫੈਂਸ ਦਾ ਪਤਾ ਨਾ ਲੱਗ ਜਾਵੇ ਵੀ ਕਿੱਥੋਂ ਡੱਕਦੇ ਨੇ। ਅਸੀਂ ਉਹਨਾਂ ਦੇ ਸਾਰੇ ਡਰੋਨ ਮਾਰ ਦਿੱਤੇ, ਵਾਪਸ ਕੋਈ ਵੀ ਨਹੀਂ ਜਾਣ ਦਿੱਤਾ। ਬਾਕੀ ਉਹਨਾਂ ਨੇ AI ਦੇ ਜ਼ਰੀਏ ਬੜੀਆਂ ਝੂਠੀਆਂ ਵੀਡੀਓ ਨੈੱਟ 'ਤੇ ਲਾਈਆਂ ਨੇ ਜਿਹੜੀਆਂ ਸਾਡੀ ਕੌਮ ਦਾ ਮੁਰਾਲ ਥੱਲੇ ਕਰਦੀਆਂ ਨੇ ਪਈਆਂ। ਜਿਸ ਤਰ੍ਹਾਂ ਕਿ ਇੱਕ ਵੀਡੀਓ ਲਾਈ ਹੈ ਫੈਸਲ ਮਾਜਦ ਦੇ ਸਾਹਮਣੇ ਵੀ ਅੱਗ ਲੱਗੀ ਹੈ, ਇਹ ਜੀ ਡਰੋਨ ਹਮਲਾ ਹੋਇਆ। ਹਾਲਾਂਕਿ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਉਹ ਬੜਾ ਜ਼ਿਆਦਾ ਹਿੰਦੂਇਜ਼ਮ ਝੂਠ ਬੋਲ ਰਿਹਾ। ਮੋਦੀ ਕਸਾਈ ਹੈ, ਉਹਨੇ ਮੁਸਲਮਾਨਾਂ ਦੇ ਖਿਲਾਫ ਹਰ ਹਰਬਾ ਇਸਤੇਮਾਲ ਕਰਨਾ ਹੈ। ਉਹ ਸਾਡਾ ਕਦੀ ਵੀ ਸੱਜਣ ਨਹੀਂ ਹੋ ਸਕਦਾ। ਅਸੀਂ ਪੂਰੀ 25 ਕਰੋੜ ਕੌਮ ਇੱਕ ਵਾਂ ਤੇ ਆਪਣੀ ਫੌਜ ਦੇ ਨਾਲ ਖਲੋਤੇ ਹਾਂ, ਸ਼ਾਨਾ ਬਸ਼ਾਨਾ ਖਲੋਤੇ ਹਾਂ। ਸਾਡੀ ਫੌਜ ਨੂੰ ਜਦੋਂ ਵੀ ਜ਼ਰੂਰਤ ਪਵੇ ਸਾਡੀ ਬਾਰਡਰ ਤੇ ਅਸੀਂ ਹਾਜ਼ਰ ਹਾਂ, ਆਪਣੀ ਫੌਜ ਵਾਸਤੇ, ਆਪਣੇ ਮੁਲਕ ਵਾਸਤੇ। ਕਿਉਂਕਿ ਮੁਲਕ ਰਵੇਦਾ ਤੇ ਸਾਡੀਆਂ ਗੱਲਾਂ ਹੋਣ ਦੀਆਂ, ਸਾਡੀ ਸਿਆਸਤ ਹੋਏ ਦੀ, ਸਾਡੇ ਇਖਤਲਾਫਾਤ ਹੋਣ ਦੇ। ਇਸ ਤੋਂ ਕਰਕੇ ਸਾਡੀਆਂ ਜਾਨਾਂ ਵੀ ਕੁਰਬਾਨ ਇਸ ਮੁਲਕ ਤੋਂ। ਬਾਕੀ ਫੌਜ ਦੇ ਖਿਲਾਫ ਉਵੇਂ ਬੰਦੇ ਗੱਲਾਂ ਕਰਦੇ ਨੇ ਜਿਨ੍ਹਾਂ ਇਸ ਮੁਲਕ ਦੀ ਖਾਤਰ ਇੱਕ ਚਪੇੜ ਵੀ ਕਿਸੇ ਕੋਲੋਂ ਨਹੀਂ ਖਾਧੀ। ਉਹ ਯਾਰੋ ਮਾਵਾਂ ਦੇ ਲਾਲ ਕੁਰਬਾਨ ਹੋ ਗਏ ਇਸ ਮੁਲਕ ਤੋਂ, ਜਿਨ੍ਹਾਂ ਨੇ ਆਪਣੇ ਸੀਨੇ ਗੋਲੀਆਂ ਦੇ ਨਾਲ ਛਲਣੀ ਕਰ ਛੜੇ। ਅਸੀਂ ਉਹਨਾਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ, ਕਿਉਂਕਿ ਸਾਡਾ ਜਿਹੜਾ ਮੁਲਕ ਹੈ ਨਾ ਮਹਿਫੂਜ਼ ਹੱਥਾਂ ਦੇ ਵਿੱਚ, ਸਾਡਾ ਦਫਾਈ ਨਿਜ਼ਾਮ ਬੜਾ ਜ਼ਿਆਦਾ ਮਜ਼ਬੂਤ ਹੈ। ਬਾਕੀ ਮੇਰਾ ਦਿਲ ਤਸਲੀਮ ਕਰਦਾ ਕਿ ਇਨਸ਼ਾਅੱਲਾ ਜਿਸ ਤਰ੍ਹਾਂ ਉਹਨਾਂ ਹਮਲਾ ਕੀਤਾ, ਇਸ ਤੋਂ ਵੱਡੇ ਹਮਲੇ ਅਸੀਂ ਕਰਾਂਗੇ ਉਹਨਾਂ 'ਤੇ। ਉਹ ਮੰਨਣ ਦੇ ਵੀ, ਉਹਨਾਂ ਨੂੰ ਜਵਾਬ ਵੀ ਦਿਆਂ ਦੇ ਮੂੰਹ ਤੋੜ। ਸਾਡੇ ਕੋਲ ਉਹਨਾਂ ਨਾਲੋਂ ਹਰ ਸ਼ੈ ਚੰਗੀ ਹੈ।